अच्छा डॉक्टर साहब बकरियां रखी है तकरीबन साल डेढ़ साल हो जाता कि बकरियां बोल दी ने वो फिर मजबूरन ਵੇਚਣੀਆਂ ਪੈਂਦੀਆਂ ਉਹਨਾਂ ਦਾ ਕੋਈ ਹੱਲ ਹੈ? ਇਹਦਾ ਨਾ ਇਸ ਤਰ੍ਹਾਂ ਹੈ ਕਿ ਪਹਿਲੇ ਤੁਸੀਂ ਡਾਕਟਰ ਨੂੰ ਬੁਲਾਓ, ਅੱਛਾ ਬੱਕਰੀ ਆਪਣੀ ਚੈੱਕ ਕਰਵਾਓ, ਅੱਛਾ ਉਹਦੀ ਬੱਚੇਦਾਨੀ ਠੀਕ ਹੈ, ਜੇ ਅਲਟਰਾਸਾਊਂਡ ਦੀ ਸਹੂਲਤ ਹੈ ਤੇ ਅਲਟਰਾਸਾਊਂਡ ਕਰਵਾਓ। ਜੇ ਵੈਸੇ ਮਤਲਬ ਬੱਕਰੀ ਦੀ ਕੋਈ ਸਿਹਤ ਨੂੰ ਮਸਲਾ ਹੈ, ਕੋਈ ਕੀੜਿਆਂ ਦੀ ਦਵਾਈ ਦੇਣ ਵਾਲੀ ਆ, ਕੋਈ ਹੋਰ ਚੀਜ਼ ਦੇਣ ਵਾਲੀ ਹੈ, ਕੋਈ ਮਿਨਰਲ ਦੇਣ ਵਾਲੇ ਆ, ਪਹਿਲੇ ਉਹ ਕਮੀ ਪੂਰੀ ਕਰੋ ਜਾਨਵਰ ਦੀ। ਜੇ ਬੱਕਰੀਆਂ ਮੋਟੀਆਂ ਸੌਖੀਆਂ ਨੇ ਫਿਰ ਵੀ ਨਹੀਂ ਬੋਲਦੇ? ਜੇ ਮੋਟੀਆਂ ਸੌਖੀਆਂ ਨੇ ਤੇ ਫਿਰ ਉਹਦੇ ਨਾਲ ਦੋ ਤਰੀਕੇ ਆ। ਇੱਕ ਤੇ ਜਿਹੜਾ ਹੁੰਦਾ ਹੈ ਕਿ ਆਪਾਂ ਨੂੰ ਹੋਮਿਓਪੈਥਿਕ ਦਵਾਈਆਂ ਮਿਲਦੀਆਂ ਨੇ ਕੀਟ ਵਾਲੀਆਂ, ਯਾਰ ਉਹ ਵੀ ਇੱਕ ਕੋਈ ਵਾਰੀ ਮੈਂ ਗੋਲੀਆਂ ਇਸਤੇਮਾਲ ਨੇ, ਕਰਾਂਗਾ। ਕੋਈ ਪਾਊਡਰ ਨੇ, ਇਹ ਚੀਜ਼ਾਂ ਵੀ ਕੰਮ ਕਰਦੀਆਂ ਨੇ ਲੇਕਿਨ ਹਰ ਕੇਸ ਵਿੱਚ ਕੰਮ ਨਹੀਂ ਕਰਦੀਆਂ। ਮੈਂ ਇਸਤੇਮਾਲ ਕੀਤੇ ਨਹੀਂ ਮੈਂ ਕੇਸ ਕੰਮ ਠੀਕ ਆ। ਉਸ ਤੋਂ ਬਾਅਦ ਇਸ ਤਰ੍ਹਾਂ ਹੁੰਦਾ ਕਿ ਆਪਾਂ ਜਿਵੇਂ ਆ ਗਾਈਆਂ ਨੂੰ ਪ੍ਰੋਟੋਕੋਲ ਲਾਉਂਦੇ ਆ, ਮੱਝਾਂ ਨੂੰ ਪ੍ਰੋਟੋਕੋਲ ਸਿੰਕਰੋਨਾਈਜੇਸ਼ਨ, ਯਾਨੀ ਕਿ ਆਪਣੀ ਮਰਜ਼ੀ ਨਾਲ ਆਪਾਂ ਹੀਟ 'ਚ ਲਿਆ ਕੇ ਟੀਕਾ ਰੱਖ ਦਿੰਦੇ ਆ। ਏਦਾਂ ਬੱਕਰੀਆਂ ਦਾ ਪ੍ਰੋਟੋਕੋਲ ਵੀ ਹੈ। ਹਾਲ ਪੁੱਛਿਆ ਹੀ ਆ ਤੇ ਆਪਾਂ ਦੋਸਤਾਂ ਨਾਲ ਵੀ ਸ਼ੇਅਰ ਕਰ ਲੈਂਦੇ ਆ ਗੱਲ। ਇਹ ਨਾ ਬੱਕਰੀਆਂ ਜਿਹੜੀਆਂ ਹੁੰਦੀਆਂ ਨੇ ਇਹਨਾਂ ਵਿੱਚ ਵੀ ਸਿੰਕਰੋਨਾਈਜੇਸ਼ਨ ਪ੍ਰੋਟੋਕੋਲ ਲੱਗ ਜਾਂਦਾ ਹੈ। ਮਤਲਬ ਕਿ ਆਪਾਂ ਆਪਣੀ ਮਰਜ਼ੀ ਨਾਲ ਜਿਹੜਾ ਹੈ ਬੱਕਰੀ ਨੂੰ ਹੀਟ ਵਿੱਚ ਲਿਆਂਦੇ ਆ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਟੀਕਾ ਰੱਖਦੇ ਆ ਜਾਂ ਬੱਕਰੇ ਕੋਲੋਂ ਕਰਵਾ ਲੈਂਦੇ ਆ। ਉਹਦਾ ਕੀ ਤਰੀਕਾ ਹੈ? ਮੁxtਲਿਫ ਟੀਕੇ ਆਉਂਦੇ ਨੇ ਮਾਰਕੀਟ ਦੇ ਵਿੱਚ, ਮੁxtਲਿਫ ਕੰਪਨੀਆਂ ਦੇ, ਮੁxtਲਿਫ ਨਾਮਾਂ ਤੋਂ। ਲੇਕਿਨ ਅੱਜ ਜਿਹੜੇ ਆਪਾਂ ਗੱਲ ਕਰਾਂਗੇ ਉਹ ਕਰਾਂਗੇ ਸਟਾਰ ਲੈਬਾਰਟਰੀਜ਼ ਦਾ ਟੀਕਾ ਆਉਂਦਾ, ਉਹਦੇ ਬਾਰੇ ਚ ਆਪਾਂ ਗੱਲ ਕਰਾਂਗੇ। ਉਹਨਾਂ ਦੇ ਟੀਕੇ ਇਸ ਤਰ੍ਹਾਂ ਕਰਨਾ, ਤੁਸੀਂ ਬੱਕਰੀ ਨੂੰ ਪਹਿਲੇ ਕੀੜਿਆਂ ਦੀ ਦਵਾਈ ਦੇ ਕੇ ਨਾਲ ਉਹਨੂੰ ਮਿਨਰਲ ਸ਼ੁਰੂ ਕਰ ਲੈਣੇ ਨੇ। ਨਮਕੀਆਤੀ ਜਾਂ ਮੇਜ਼ਾ ਜਿਹਨੂੰ ਕਹਿੰਦੇ ਆ, ਜਾਂ ਆਮ ਜ਼ਬਾਨ ਚ ਕੈਲਸ਼ੀਅਮ ਵੀ ਕਹਿ ਦਿੰਦੇ ਆ, ਉਹ ਨਾਲ ਸ਼ੁਰੂ ਕਰ ਲੈਣਾ। ਤੇ ਉਹਨੂੰ ਤੁਸੀਂ ਪਹਿਲੇ ਦਿਨ ਇੱਕ ਟੀਕਾ ਆਉਂਦਾ ਸਾਈਕਲੋਮੇਟ ਦੇ ਨਾਮ ਤੋਂ। ਸਾਈਕਲੋਮੇਟ ਉਹਨੂੰ ਤੁਸੀਂ, ਅਗਰ ਤੁਹਾਡੀ ਵੱਡੀ ਦੇਸੀ ਬੱਕਰੀ ਹੈ ਤੇ ਉਹਨੂੰ ਤੁਸੀਂ 2 cc ਗੋਸ਼ਤ ਵਿੱਚ ਲਗਾ ਦੇਣਾ। ਉਸ ਤੋਂ ਬਾਅਦ ਤੁਸੀਂ 8ਵੇਂ ਦਿਨ ਕੋਸ਼ਿਸ਼ ਇਹ ਕਰਨੀ ਹੈ ਕਿ ਜਿਸ ਟਾਈਮ ਤੁਸੀਂ ਪਹਿਲੇ ਦਿਨ ਲਾਇਆ ਸੀਗਾ, ਫਰਜ਼ ਕਰੋ ਕਿ ਤੁਸੀਂ 1 ਵਜੇ ਲਾਤਾ ਟੀਕਾ, 8ਵੇਂ ਦਿਨ ਵੀ ਤੁਸੀਂ ਕੋਸ਼ਿਸ਼ ਕਰਨੀ ਕਿ 1 ਵਜੇ ਲੱਗੇ। 8ਵੇਂ ਦਿਨ ਤੁਸੀਂ ਲਾਣਾ ਵਾ ਉਹਨੂੰ ਕਨਸੈਪਟਾਲ ਟੀਕਾ। ਕਨਸੈਪਟਾਲ 5 ml ਦੀ ਪੈਕਿੰਗ 'ਚ ਵੀ ਆਉਂਦਾ ਵਾ, 2.5 ml ਦੀ ਪੈਕਿੰਗ 'ਚ ਵੀ ਆਉਂਦਾ। ਤੁਸੀਂ ਬੱਕਰੀ ਨੂੰ ਲਾਣਾ 2.5 ml ਗੋਸ਼ਤ ਦੇ ਵਿੱਚ। ਠੀਕ ਹੋ ਗਿਆ। ਉਸ ਤੋਂ ਬਾਅਦ ਤੁਸੀਂ ਲਾਣਾ 14ਵੇਂ ਦਿਨ, 8ਵੇਂ ਦਿਨ ਤੋਂ ਬਾਅਦ 14ਵੇਂ ਦਿਨ ਫਿਰ ਸਾਈਕਲੋਮੇਟ ਲਾਣਾ 2 cc ਗੋਸ਼ਤ ਦੇ ਵਿੱਚ। ਕੋਸ਼ਿਸ਼ ਕਰਨੀ ਕਿ ਟਾਈਮ ਤੁਹਾਡਾ ਸੇਮ ਰਹੇ ਜਿਹੜੇ ਟਾਈਮ ਤੁਸੀਂ ਪਹਿਲੇ ਦਿਨ ਲਾਇਆ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, 17ਵੇਂ ਦਿਨ ਤੁਸੀਂ ਫਿਰ 2.5 ml ਤੁਸੀਂ ਕਨਸੈਪਟਾਲ ਲਾਣਾ ਉਹਨੂੰ ਗੋਸ਼ਤ ਦੇ ਵਿੱਚ। ਤੇ ਉਸੇ ਦਿਨ ਹੀ ਟੀਕਾ ਲਾਉਣ ਤੋਂ ਬਾਅਦ ਘੰਟੇ ਬਾਅਦ ਜਾਂ 1.5 ਘੰਟੇ ਬਾਅਦ ਤੁਸੀਂ ਟੀਕਾ ਰਖਵਾ ਲਓ ਬੱਕਰੀ ਨੂੰ, ਜਾਂ ਤੁਸੀਂ ਬੱਕਰੇ ਕੋਲ ਲੈ ਜਾਓ ਤੇ ਬੱਕਰੇ ਕੋਲੋਂ ਮੀਟਿੰਗ ਸਵਾਲ ਇੱਕ ਹੋਰ ਹੈ ਵੀ ਤੁਸੀਂ ਟੀਕਾ ਵੀ ਰੱਖਦੇ ਨੇ? ਹਾਂਜੀ, ਟੀਕਾ ਵੀ ਰੱਖੀਦਾ। ਇਹ ਟੀਕਾ ਬੱਕਰੀਆਂ ਦਾ ਚੱਲ ਪਿਆ? ਬੱਕਰੀਆਂ ਦਾ ਟੀਕਾ ਚੱਲ ਪਿਆ। ਠੀਕ ਹੋ ਗਿਆ ਜੀ, ਕਨਫਰਮ ਹੋ ਗਿਆ ਨਾ। ਫਿਰ ਨਹੀਂ ਇਹ ਮਸਨੂਈ ਤਰੀਕਾ ਹੈ, ਬੱਕਰਾ ਨਹੀਂ ਕਰਦਾ, ਫਿਰ ਟੀਕਾ ਤਾਂ ਮਜਬੂਰ ਰੱਖਣਾ। ਹਾਂਜੀ, ਤੁਸੀਂ ਉਹਨੂੰ ਪ੍ਰੋਟੋਕੋਲ ਲਗਾਓ। ਲਗਾਉਣ ਤੋਂ ਬਾਅਦ ਜਦੋਂ ਤੁਸੀਂ ਆਖਰੀ ਦਿਨ 17ਵੇਂ ਦਿਨ ਟੀਕਾ ਲਾਣਾ ਹੈ ਨਾ, ਉਦੋਂ ਹੀ ਤੁਸੀਂ ਬੱਕਰੇ ਕੋਲੋਂ ਕਰਵਾਉਣਾ ਹੈ ਜਾਂ ਉਹਨੂੰ ਤੁਸੀਂ ਟੀਕਾ ਰੱਖਣਾ। ਤੇ ਇਨਸ਼ਾਅੱਲਾ ਚਾਂਸ ਨੇ ਕਿ ਉਹ ਬੱਕਰੀ ਤੁਹਾਡੀ ਜਿਹੜੀ ਹੈ ਨਾ ਰਹਿ ਜਾਣੀ, ਉਹ ਰਹਿ ਜਾਏਗੀ। ਆ ਮਿਹਨਤ ਪੱਲੇ ਪੈ ਜਾਣੀ। ਹਾਂਜੀ, ਸ਼ੁਕਰੀਆ ਜੀ। ਸ਼ੁਕਰੀਆ।